अस्सलाम वालेकुम। ਇਹ ਕਰਬੀ ਕਹਾਣੀ ਦਾ ਨਿਚੋੜ ਆ ਵੀ ਕਿਧਰੇ ਡੱਡੂਆਂ ਦਾ ਗਰੁੱਪ ਜਿਹੜਾ ਟੁਰਿਆ ਜਾ ਰਿਹਾ ਸੀ ਤੇ ਅੱਗੇ ਆ ਗਿਆ ਇੱਕ ਟੋਇਆ ਤੇ ਦੋ ਡੱਡੂ ਜਿਹੜੇ ਆ ਨਾ ਉਹ ਟੋਏ ਦੇ ਵਿੱਚ ਗਿਰ ਗਏ ਤੇ ਉਹਨਾਂ ਨੇ ਬਾਹਰ ਨਿਕਲਣ ਦੀ ਜਦੋਂ ਕੋਸ਼ਿਸ਼ ਕਰਨ ਲੱਗੇ ਨਾ ਤੇ ਟੋਇਆ ਡੂੰਘਾ ਸੀਗਾ ਤੇ ਜਿਹੜੇ ਉਤਲੇ ਉਹਨਾਂ ਦੇ ਸਾਥੀ ਬੇਲੀ ਸੱਜਣ ਸੀਗੇ ਨਾ ਉਹ ਕਹਿਣ ਲੱਗੇ ਕਿ ਤੁਸੀਂ ਰਹਿਣ ਦਿਓ, ਹੁਣ ਬਾਹਰ ਨਿਕਲਣ ਦੀ ਜਿਹੜੀ ਕੋਸ਼ਿਸ਼ ਹੈ ਨਾ ਕਰੋ। ਜਿਹੜੇ ਚਾਰ ਸਾਹ ਜ਼ਿੰਦਗੀ ਦੇ ਹੈਗੇ ਆ ਨਾ ਉਹ ਸੁੱਖ ਨਾਲ ਇੱਥੇ ਬਹਿ ਕੇ ਮਰ ਜਾਓ, ਤੁਸੀਂ ਹੁਣ ਬਾਹਰ ਨਹੀਂ ਨਿਕਲ ਸਕਦੇ। ਆਪਣੀ ਹਿੰਮਤ ਜਿਹੜੀ ਆ ਆਪਣੀ ਤਾਕਤ ਜ਼ਾਇਆ ਨਾ ਕਰੋ। ਉਹਨਾਂ 'ਚੋਂ ਇੱਕ ਡੱਡੂ ਜਿਹੜਾ ਆ ਉਹਨੇ ਬੜੀ ਕੋਸ਼ਿਸ਼ ਕੀਤੀ ਆ ਨਿਕਲਣ ਦੀ, ਲੇਕਿਨ ਉਹ ਮਰ ਗਿਆ। ਉਹਨਾਂ ਦੀਆਂ ਗੱਲਾਂ ਵੀ ਉਹ ਸੁਣਦਾ ਰਿਹਾ ਤੇ ਦੂਸਰਾ ਡੱਡੂ ਜਿਹੜਾ ਆ ਉਹ ਕੋਸ਼ਿਸ਼ ਕਰਦਾ ਰਿਹਾ। ਉਹਨੂੰ ਵੀ ਉੱਤੋਂ ਕਹਿੰਦੇ ਰਹੇ ਆ ਕਿ ਉਹ ਦੂਸਰਾ ਤੇਰੇ ਨਾਲ ਦਾ ਦੇਖ ਲਾ ਮਰ ਗਿਆ, ਉਹਨੇ ਆਪਣੀ ਤਾਕਤ ਜ਼ਾਇਆ ਕਰੀ ਆ। ਉਹ ਹੋਰ ਜਿਹੜਾ ਕੋਈ 2-4 ਘੰਟੇ ਉਹਨੇ ਜੀ ਲੈਣਾ ਸੀ, ਉਹਦੇ ਸਾਹ ਹੈ ਸੀ। ਜੇ ਉਹ ਇਹ ਕੋਸ਼ਿਸ਼ ਨਾ ਕਰਦਾ ਨਾ ਤੇ ਬਾਹਰ ਨਿਕਲਣੇ ਦੀ ਤੇ ਉਹ ਹਲੇ ਮਰਦਾ ਨਾ ਤੇ ਤੂੰ ਵੀ ਬਾਹਰ ਨਾ ਨਿਕਲ। ਲੇਕਿਨ ਉਹ ਡੱਡੂ ਲੱਗਿਆ ਰਿਹਾ। ਆਖਰ ਉਹ ਡੱਡੂ ਜਿਹੜਾ ਨਾ ਉਹ ਬਾਹਰ ਨਿਕਲਿਆ। ਜਦੋਂ ਉਹ ਬਾਹਰ ਨਿਕਲਿਆ ਨਾ ਉਹਨੇ ਬਾਹਰ ਨਿਕਲ ਕੇ ਆਪਣੇ ਸਾਥੀਆਂ ਨੂੰ ਕਿਹਾ ਵੀ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਮੇਰੀ ਇੰਨੀ ਹਿੰਮਤ ਵਧਾਈ ਕਿ ਮੈਂ ਬਾਹਰ ਨਿਕਲਿਆ ਹਾਂ, ਸਿਰਫ ਤੁਹਾਡੀ ਹਿੰਮਤ ਦੀ ਵਜ੍ਹਾ ਨਾਲ। ਹੁਣ ਤੁਸੀਂ ਵੀ ਸੋਚ ਰਹੇ ਹੋਣੇ ਆ ਕਿ ਉਹ ਡੱਡੂ ਦੀ ਉਹ ਹਿੰਮਤ ਉਹ ਕਿੱਥੋਂ, ਤਾਂ ਉਹਨੂੰ ਕਹਿ ਰਹੇ ਸੀ ਵੀ ਥੱਲੇ ਹੀ ਰਹਿ, ਬਸ ਤੂੰ ਨਹੀਂ ਨਿਕਲ ਸਕਦਾ। ਉਹਨੂੰ ਹੌਸਲਾ ਦੇਣ ਦੀ ਬਜਾਏ ਉਹਦਾ ਹੌਸਲਾ ਢਾਰੇ ਸੀਗੇ। ਅਸਲ ਦੇ ਵਿੱਚ ਉਹ ਡੱਡੂ ਜਿਹੜਾ ਨਾ ਉਹ ਬੋਲਾ ਸੀ, ਉਹ ਡੋਰਾ ਸੀ, ਉਹਨੂੰ ਕੰਨਾਂ ਤੋਂ ਸੁਣਦਾ ਕੋਈ ਨਹੀਂ ਸੀ। ਉਹਨੂੰ ਇੰਝ ਹੀ ਲੱਗਦਾ ਰਿਹਾ ਵੀ ਇਹ ਮੇਰੇ ਸਾਥੀ ਜਿਹੜੇ ਆ ਨਾ ਇਹ ਮੈਨੂੰ ਹੌਸਲਾ ਹਿੰਮਤ ਦੇ ਰਹੇ ਆ ਵੀ ਜਲਦੀ ਕਰ, ਹਾਂ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ। ਤੇ ਗੱਲ ਆ ਦੁਨੀਆ ਦੀ ਵੀ ਇੰਝ ਹੀ ਆ। ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੀ ਹੈਗਾ ਵੀ ਇਹ ਦੁਨੀਆ ਜਿਹੜੀ ਆ ਨਾ ਇਹ ਬਹੁਤ ਕੁਝ ਬੰਦੇ ਨੂੰ ਕਹਿੰਦੀ ਆ। ਇਹ ਹਿੰਮਤ ਦੇਣ ਦੀ ਬਜਾਏ ਉਹਦਾ ਹੌਸਲਾ ਤੋੜਦੀ ਆ। ਤੇ ਬੰਦਾ ਕਾਮਯਾਬ ਉਹੀ ਹੋਊਗਾ ਜਿਹੜਾ ਲੋਕਾਂ ਦੀ ਗੱਲਾਂ ਨੂੰ ਅਣਸੁਣੀਆਂ ਕਰਕੇ ਨਾ ਆਪਣੀ ਮੰਜ਼ਿਲ ਦੀ ਤਰਫ ਟੁਰਿਆ ਰਹੂਗਾ। ਤੇ ਜੇ ਅਗਰ ਤੁਸੀਂ ਵੀ ਕਾਮਯਾਬ ਹੋਣਾ ਚਾਹੁੰਦੇ ਆ ਨਾ ਤੇ ਫਿਰ ਆ ਗੱਲਾਂ ਦੁਨੀਆ ਦੀ ਬਗੈਰ ਸੁਣਿਆ ਇੰਝ ਸਮਝੋ ਕਿ ਤੁਸੀਂ ਬੋਲੇ ਆ ਡੋਰੇ ਆ, ਤੁਹਾਨੂੰ ਕੁਝ ਸੁਣਾਈ ਨਹੀਂ ਦਿੰਦਾ। ਆਪਣੀ ਹਿੰਮਤ ਨਾਲ ਤੇ ਆਪਣੀ ਮੰਜ਼ਿਲ ਦੀ ਤਰਫ ਟੁਰੇ ਰਹੋ, ਇਨਸ਼ਾ ਅੱਲਾਹ ਤਾਲਾ ਤੁਸੀਂ ਜ਼ਰੂਰ ਕਾਮਯਾਬ ਹੋਗੇ। ਲਾਵੀ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼।